ਵਾਹਿਗੁਰੂ जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਇਸ ਵਕਤ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਦੀ ਸਿਆਸਤ ਹੈਗੀ ਹੈ ਉਹਦੇ ਵਿੱਚ ਕਾਫੀ ਜਿਹੜੀਆਂ ਘਟਨਾਕ੍ਰਮ ਹੈਗੇ ਨੇ, ਖਾਸ ਤੌਰ ਤੇ ਬਰਗਾੜੀ ਮੋਰਚੇ ਨੂੰ ਜਿਸ ਹਿਸਾਬ ਦਾ ਸਮਰਥਨ ਮਿਲਿਆ 7 ਅਕਤੂਬਰ ਨੂੰ, ਕਾਫੀ ਫੇਰ ਬਦਲ ਦੀਆਂ ਜਿਹੜੀਆਂ ਕਿਆਸ ਰਾਈਆਂ ਨੇ ਉਹ ਲਾਈਆਂ ਜਾ ਰਹੀਆਂ ਨੇ। ਇਹ ਸਾਰੇ ਘਟਨਾਕ੍ਰਮ ਦੇ ਵਿੱਚ ਇੱਕ ਬੜਾ ਹੀ ਜਿਹੜਾ ਇੱਕ ਵੱਡਾ ਸਵਾਲ ਇਹ ਉੱਠਦਾ ਹੈ ਵੀ ਜਿਹੜੀਆਂ ਪੰਥਕ ਆਰਗੇਨਾਈਜੇਸ਼ਨਸ ਹੈਗੀਆਂ ਨੇ, ਪੰਥਕ ਜਥੇਬੰਦੀਆਂ ਹੈਗੀਆਂ ਨੇ, ਜਿਨ੍ਹਾਂ ਨੇ ਸਿੱਖ ਹੱਕਾਂ ਦੀ ਗੱਲ ਪਿਛਲੇ 30 ਸਾਲਾਂ ਦੇ ਵਿੱਚ ਕੀਤੀ ਹੈਗੀ ਹੈ, ਕੀ ਉਹ ਸਿਰ ਜੋੜ ਕੇ ਇਕੱਠੀਆਂ ਹੋ ਸਕਦੀਆਂ ਨੇ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ? ਜਾਂ ਜਿਵੇਂ ਚੱਬੇ ਦਾ ਸਰਬੱਤ ਖਾਲਸਾ ਸੀ ਜਾਂ 2012 ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜਦੋਂ ਫਾਂਸੀ ਦਿੱਤੀ ਗਈ ਸੀ, ਦਿੱਤੀ ਜਾਣ ਦਾ ਫੈਸਲਾ ਆਇਆ ਸੀ, ਉਦੋਂ ਕਿਵੇਂ ਕੌਮ ਇਕਮੁੱਠ ਹੋਈ ਸੀ? ਜਾਂ ਜਿਹੜਾ ਇਹ ਉਭਾਰ ਹੈਗਾ, ਇਹ ਇਮੋਸ਼ਨਸ ਹੈਗੇ ਆ, ਇਹ ਉਵੇਂ ਹੀ ਜਿਉਂਦੇ ਤਿਉਂ ਉੱਥੇ ਹੀ ਆ ਜਾਣਗੇ ਤੇ ਜਿਹੜੀ ਸਥਿਤੀ ਹੈਗੀ ਹੈ, ਗਰਾਊਂਡ ਰਿਐਲਿਟੀ ਹੈ, ਉਹਦੇ ਵਿੱਚ ਕੁਝ ਸਮਾਂ ਪਾ ਕੇ ਕੋਈ ਵੀ ਤਬਦੀਲੀ ਨਹੀਂ ਆਵੇਗੀ। ਸੋ ਇਸ ਸਵਾਲ ਦੇ ਨਾਲ ਅੱਜ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਵੱਲੋਂ ਪੰਥਕ ਅਸੈਂਬਲੀ ਦੇ ਨਾਂ ਥੱਲੇ ਇਕਮੁੱਠ ਹੋਣ ਦੇ ਜਿਹੜੇ ਯਤਨ ਨੇ ਉਹ ਕੀਤੇ ਜਾ ਰਹੇ ਨੇ। ਆਉਣ ਵਾਲੀ 20-21 ਅਕਤੂਬਰ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਇਕੱਠ ਵੀ ਇਸ ਸੰਬੰਧੀ ਰੱਖਿਆ ਗਿਆ ਤੇ ਜਿਹੜੀ ਵਿਚਾਰ ਚਰਚਾ ਹੈਗੀ ਹੈ ਇਸ ਦੇ ਉੱਪਰ ਉਹ ਵੀ ਚੱਲ ਰਹੀ ਹੈ। ਸੋ ਓਵਰਆਲ ਇਹ ਕੀ ਮੂਵ ਹੈਗਾ ਤੇ ਇਹਦੀਆਂ ਸੰਭਾਵਨਾਵਾਂ ਕੀ ਨੇ, ਇਹਨਾਂ ਸਵਾਲਾਂ ਦੇ ਨਾਲ ਅੱਜ ਦੀ ਅਸੀਂ ਜਿਹੜੀ ਵਿਚਾਰ ਚਰਚਾ ਹੈਗੀ ਉਹਦੀ ਸ਼ੁਰੂਆਤ ਕਰਦੇ ਹਾਂ। ਅੱਜ ਦੀ ਗੱਲਬਾਤ ਦੇ ਲਈ ਸਾਡੇ ਨਾਲ ਪੰਜਾਬ ਤੋਂ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਸਾਡੇ ਨਾਲ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਚੀਮਾ ਸਾਹਿਬ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਚੀਮਾ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਜਿਹੜਾ ਸਵਾਲ ਜਿਹੜਾ ਕਿ ਮੈਂ ਇੰਟਰੋਡਕਸ਼ਨ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਜਿਹੜੀ ਇਹ ਪੰਥਕ ਅਸੈਂਬਲੀ ਦੀ ਗੱਲ ਹੈਗੀ ਹੈ, ਜਦੋਂ ਅਸੀਂ ਬੈਕਗਰਾਊਂਡ ਦੇ ਵਿੱਚ ਦੇਖਦੇ ਹਾਂ ਤਾਂ ਕੌਮ ਨੇ ਇੱਕ ਵਾਰ ਫਿਰ ਸਬੂਤ ਦਿੱਤਾ ਹੈ ਕਿ ਬਰਗਾੜੀ ਦੇ ਵਿੱਚ ਜਿਹੜਾ ਇਕੱਠ ਹੋਇਆ ਕਿ ਕੌਮ ਜਾਗਦੀ ਹੈ, ਸਿੱਖ ਜਜ਼ਬਾਤ ਵੀ ਜਾਗਦੇ ਆ। ਇੱਕ ਸਹੀ ਸੇਧ ਦੀ, ਸਹੀ ਲੀਡਰਸ਼ਿਪ ਦੀ ਉਹਦੀ ਲੋੜ ਹੈਗੀ ਹੈ। ਜੇ ਉਹ ਹੋਵੇ ਤਾਂ ਜਿਹੜੀ ਕੌਮ ਹੈਗੀ ਹੈ ਉਹ ਤੁਹਾਡੇ ਪਿੱਛੇ ਖੜੀ ਹੋਣ ਦੇ ਲਈ ਤਿਆਰ ਹੈ। ਸੋ ਇਸ ਮੁਕਾਮ ਦੇ ਉੱਤੇ ਜਦ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ, ਜਿਹੜਾ ਹੁਣ ਦਾ ਪੋਲੀਟੀਕਲ ਸਿਨੈਰੀਓ ਹੈਗਾ ਪੰਜਾਬ ਦੇ ਵਿੱਚ, ਜਿਹੜਾ ਇਹ ਸਾਰਾ ਘਟਨਾਕ੍ਰਮ ਹੈਗਾ, ਤੁਸੀਂ ਕੀ ਐਨਾਲਾਈਜ਼ ਕਰਦੇ ਹੋ ਇਹ ਸਾਰੇ ਘਟਨਾਕ੍ਰਮ ਦੇ ਵਿੱਚੋਂ ਤੇ ਜਿਹੜੀ ਇਹ ਪੰਥਕ ਅਸੈਂਬਲੀ ਦਾ ਮੂਵ ਹੈਗਾ ਇਹ ਐਗਜ਼ੈਕਟਲੀ ਕੀ ਹੈ? ਦੇਖੋ, ਬਰਗਾੜੀ ਸਾਫ ਮੋਰਚੇ ਨੂੰ ਲੱਗਿਆ ਕੋਈ ਆਲਮੋਸਟ 4 ਮਹੀਨੇ ਦਾ ਸਮਾਂ ਜਿਹੜਾ ਉਹ ਚੱਲਿਆ ਜੀ। 2015 ਦੇ ਵਿੱਚ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਜਿਸ ਤਰੀਕੇ ਦੇ ਨਾਲ ਬੋਟੀ ਪਿਆਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਤੇ ਉਹਨਾਂ ਨੂੰ ਬਰਗਾੜੀ ਦੇ ਵਿੱਚ ਉਹਨਾਂ ਦੇ ਅੰਗਾਂ ਨੂੰ ਮਾਰ ਕੇ ਖਿਲਾਰਿਆ ਗਿਆ, ਔਰ ਉਸ ਤੋਂ ਬਾਅਦ ਕੋਟਕਪੂਰੇ ਦੇ ਵਿੱਚ ਸੰਗਤਾਂ ਰੋਸ ਪ੍ਰਗਟ ਕਰਦੀਆਂ ਸੰਗਤਾਂ ਦੇ ਉੱਤੇ ਗੋਲੀ ਚੱਲੀ, ਪਾਣੀ ਦੀ ਗੰਦੇ ਪਾਣੀ ਦੀਆਂ ਪਿਛਾੜਾਂ ਕੀਤੀਆਂ ਗਈਆਂ ਜੀ। ਬਾਈਬਲ ਕਲਾਂ ਦੇ ਵਿੱਚ ਛਾਤ ਲਈ ਬੈਠੇ ਸਿੰਘਾਂ ਦੇ ਉੱਤੇ ਜਿਹੜੇ ਕਿ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਸੀਗੇ ਬੇਅਦਬੀ ਦੀ ਘਟਨਾ ਨੂੰ ਲੈ ਕੇ, ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਤੇ ਵਿੱਚ 2 ਸ਼ਹੀਦ ਹੋ ਗਏ, ਰਾਜਵਾਨ ਕ੍ਰਿਸ਼ਨ ਭਗਵਾਨ ਸਿੰਘ ਤੇ ਗਦੀਸ਼ ਸਿੰਘ ਜੀ, ਤੇ ਜਿਨ੍ਹਾਂ ਦਾ ਕਿ ਹੁਣ ਸ਼ਹੀਦੀ ਦਿਹਾੜਾ ਅਗਲੇ ਐਤਵਾਰ 14 ਤਰੀਕ ਨੂੰ ਮਨਾਇਆ ਜਾ ਰਿਹਾ ਹੈ। ਇਹਨਾਂ ਸਾਰੀਆਂ ਘਟਨਾਵਾਂ ਦੇ ਸੰਬੰਧ ਦੇ ਵਿੱਚ ਤੇ ਕਾਫੀ ਚਿਰ ਤੋਂ ਸਿੱਖ ਪੰਥ ਹੈ ਜਿਹੜਾ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਆਵਾਜ਼ ਉਠਾ ਰਿਹਾ, ਔਰ ਸਿੱਖ ਪੰਥ ਮਹਿਸੂਸ ਕਰ ਰਿਹਾ ਕਿ ਉਸ ਬੰਦੀ ਸਿੰਘਾਂ ਦੇ ਇਸ਼ੂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੇ ਸਿੱਖ ਨੌਜਵਾਨ ਜਿਹਨਾਂ ਦੇ ਵਿੱਚ ਬੈਠੇ ਆ ਜੀ, ਇਸ ਤਰੀਕੇ ਨਾਲ ਹਿੰਦੁਸਤਾਨ ਦੀ ਸਰਕਾਰ ਸਟੇਟ ਹੈ ਜਿਹੜੀ ਉਹ ਸਿੱਖਾਂ ਦੇ ਨਾਲ ਦੋਗਲਾ ਵਿਹਾਰ ਕਰ ਰਹੀ ਹੈ, ਔਰ ਸਿੱਖਾਂ ਦੇ ਲਈ ਕਾਨੂੰਨ ਹੋਰ ਨੇ ਔਰ ਬਾਹਰਲੀਆਂ ਹੋਰ ਜਿਹੜੀਆਂ ਬਹੁਤ ਸ਼ਾਂਤੀ ਨੇ ਮਤਲਬ ਉਹਨਾਂ ਦੇ ਲਈ ਕਾਨੂੰਨ ਹੋਰ ਨੇ ਜੀ। ਸੋ ਇਹਨਾਂ ਤਿੰਨਾਂ ਮੰਗਾਂ ਨੂੰ ਲੈ ਕੇ
4 ਮਹੀਨਿਆਂ ਤੋਂ ਭਾਈ ਧਿਆਨ ਸਿੰਘ ਬਾਡੋਆ ਦੀ ਅਗਵਾਈ ਦੇ ਵਿੱਚ ਜਥੇਦਾਰ ਤੀਜੇ ਮੋਰਚਾ ਜਿਹੜਾ ਚੱਲ ਰਿਹਾ। ਰਹੀ ਬਰਗਾੜੀ ਮੋਰਚੇ ਦੇ ਵਿੱਚ ਇਕੱਠੇ ਹੋਣ ਦੀ ਗੱਲ, ਦੇਖੋ 7 ਤਰੀਕ ਨੂੰ ਆਮ ਪਾਰਟੀ ਦੇ ਖਹਿਰੇ ਧੜੇ ਨੇ ਇਹ ਡਿਕਲੇਅਰ ਕੀਤਾ ਸੀ ਕਿ ਅਸੀਂ ਇੱਕ ਮਾਰਚ ਕੋਟਕਪੂਰੇ ਦੀ ਉਸ ਥਾਂ ਤੋਂ ਜਿੱਥੇ ਗੋਲੀ ਚੱਲੀ ਸੀ ਤੇ 5 ਪਛਾਣਾਂ ਹੋਈ ਸੀ, ਉੱਥੋਂ ਅਸੀਂ ਨਿਕਲ ਕੇ ਤੇ ਬਰਗਾੜੀ ਦੇ ਵਿੱਚ ਪਹੁੰਚਾਂਗੇ। ਪਰ ਕਾਂਗਰਸ ਪਾਰਟੀ ਤੇ ਬਾਦਲ ਦਲ ਨੇ ਉਸੇ ਦਿਨ ਰੈਲੀਆਂ ਰੱਖ ਲਈਆਂ। ਉਸ ਰੈਲੀਆਂ ਦੇ ਵਿੱਚ ਦੇ ਮੁਕਾਬਲੇ ਦੇ ਵਿੱਚ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਬਰਗਾੜੀ ਦੇ ਮੋਰਚੇ ਨੂੰ ਸਹਿਯੋਗ ਤੇ ਆਪਣਾ ਸਮਰਥਨ ਦਿੱਤਾ ਜੀ, ਔਰ ਉੱਥੇ ਪਹੁੰਚੀ ਹੈ ਦੁਨੀਆ, ਇਹ ਲਾਭ ਬੇਮਿਸਾਲ ਹੈ। ਔਰ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਆਪ ਜੀ ਨੇ ਫਰਮਾਇਆ ਕਿ ਚੱਬੇ ਦੇ ਵਿੱਚ ਸਰਬੱਤ ਖਾਲਸਾ ਦੇ ਸਮੇਂ ਦੀ ਦੁਨੀਆ ਪਹੁੰਚੀ, ਭਾਈ ਰਾਜੋਆਣੇ ਦੀ ਫਾਂਸੀ ਦੀ ਰੋਕ ਦੇ ਸੰਬੰਧ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇੱਕ ਲਹਿਰ ਖੜੀ ਹੋਈ ਜੀ, ਉਸੇ ਤਰੀਕੇ ਦੇ ਨਾਲ ਇਹ ਇਨਸਾਫ ਮੋਰਚੇ ਦੇ ਉੱਤੇ ਉਸ ਦਿਨ 7 ਤਰੀਕ ਨੂੰ ਲੋਕ ਆਪ ਮੁਹਾਰੇ ਉੱਥੇ ਇਕੱਠੇ ਹੋਏ। ਹਾਂ, ਉਸ ਦਿਨ ਅਸੀਂ ਮਹਿਸੂਸ ਕਰਦੇ ਹਾਂ ਇਹ ਗੱਲ ਕਿ ਲੋਕਾਂ ਨੇ ਆਪਣੀ ਜਿਹੜੀ ਇੱਕ ਸਮਰਥਨ ਹੈ, ਲੋਕਾਂ ਨੇ ਆਪਣਾ ਜਿਹੜਾ ਇੱਕ ਪਿਆਰ ਹੈ, ਗੁਰੂ ਦਾ ਪਿਆਰ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਿੱਖਾਂ ਦੇ ਮਨਾਂ ਦੇ ਅੰਦਰ ਜੋ ਆਦਰ ਸਤਿਕਾਰ ਹੈ, ਉਹਦੀ ਇੱਕ ਲਾਮਿਸਾਲ ਇਹ ਜੋ ਉਦਾਹਰਨ ਹੈ ਜਿਹੜੀ ਉਸ ਦਿਨ ਦਾ ਇਕੱਠ ਸੀਗਾ ਜੀ। ਕੋਈ ਬਾਦਲ ਦਲੀਆਂ ਦੀ ਰੈਲੀ ਚ ਗਿਆ, ਕੋਈ ਜਿਹੜਾ ਕਾਂਗਰਸੀ ਸੀ ਉਹ ਕਾਂਗਰਸੀਆਂ ਦੀ ਰੈਲੀ ਦੇ ਵਿੱਚ ਗਿਆ, ਪਰ ਗੁਰੂ ਦੇ ਪਿਆਰ ਰੱਖਣ ਵਾਲੇ ਸਿੱਖ ਸਾਰੇ ਜਿਹੜੇ ਆ ਉਹ ਬਰਗਾੜੀ ਦੇ ਵਿੱਚ ਇਕੱਠੇ ਹੋਏ। ਔਰ ਜਿਸ ਤਰੀਕੇ ਨਾਲ ਉਸ ਦਿਨ ਉੱਥੋਂ ਦੇ ਆਲੇ ਦੁਆਲੇ ਦੇ ਪਿੰਡਾਂ ਨੇ, ਸੰਗਤਾਂ ਨੇ ਲੰਗਰ ਛਕਾਇਆ ਲੋਕਾਂ ਨੂੰ, ਔਰ ਆਏ ਹੋਏ ਲੋਕਾਂ ਦਾ ਜੀ ਆਇਆਂ ਕਿਹਾ ਲੋਕਾਂ ਨੂੰ, ਮਤਲਬ ਇਹ ਨਾਮ ਇਹ ਮੁਕਾਬਲਾ ਜੀ। ਹਾਂ, ਜਿਸ ਤਰੀਕੇ ਦੇ ਨਾਲ ਬਰਗਾੜੀ ਮੋਰਚੇ ਦੀਆਂ ਮੰਗਾਂ 4 ਮਹੀਨੇ ਤੋਂ ਅੱਗੇ ਵੱਧ ਰਹੀਆਂ ਨੇ, ਪਹਿਲੀਆਂ ਤਾਂ ਦੇ ਵਿੱਚ ਤਾਂ ਸਰਕਾਰ ਨੇ ਕੁਛ ਉਹਨਾਂ ਦੇ ਮਿਨਿਸਟਰ ਆ ਜਿਹੜੇ, ਉਹਨਾਂ ਨੇ ਇਹਨੂੰ ਸੀਰੀਅਸ ਲੈ ਕੇ ਉੱਥੇ ਆ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਪਿਛਲੇ ਸਮੇਂ ਦੇ ਵਿੱਚ, ਪਿਛਲੇ ਮਹੀਨੇ ਲਾਸਟ ਮੰਥ ਦੇ ਵਿੱਚ ਸਰਕਾਰ ਨੇ ਬਿਲਕੁਲ ਬਾਦਲ ਦਲ ਦੀ ਸਰਕਾਰ ਦੀ ਤਰਜ਼ ਤੇ ਜਿਸ ਤਰੀਕੇ ਨਾਲ 3 ਸਾਲ ਪਹਿਲਾਂ ਬਾਦਲ ਦਲ ਨੇ ਇਸ ਘਟਨਾ ਨੂੰ ਇੱਕ ਆਮ ਜਿਹੀ ਘਟਨਾ ਸਮਝ ਕੇ ਇਹਦੇ ਚ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ ਜੀ, ਔਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਨਹੀਂ ਗਿਆ, ਔਰ ਸੱਚਾਈ ਹੈ ਜਿਹੜੀ ਉਹ ਕੌਮ ਦੇ ਕਟਹਿਰੇ ਦੇ ਵਿੱਚ ਨਹੀਂ ਰੱਖੀ ਗਈ, ਕੌਮ ਦੀ ਸਾਧ ਸੰਗਤ ਦੇ ਅੱਗੇ ਨਹੀਂ ਰੱਖੀ ਗਈ। ਬਿਲਕੁਲ ਉਸੇ ਤਰਜ਼ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਮੇਂ ਵਿੱਚ ਦੇਖਣ ਦੇ ਵਿੱਚ ਆਇਆ ਕਿ ਕਾਂਗਰਸ ਸਰਕਾਰ ਦਾ ਵੀ ਉਹੀ ਰੁਖ ਹੈ ਜੋ ਬਾਦਲ ਤੇ ਬੀਜੇਪੀ ਸਰਕਾਰ ਦਾ ਰੁਖ ਸੀ ਅੱਜ ਤੋਂ 3 ਸਾਲ ਪਹਿਲਾਂ ਜੀ। ਕਿਉਂਕਿ ਐਕਚੁਅਲੀ ਸਟੇਟ ਹੈ ਜਿਹੜੀ ਉਹਦੀ ਨੀਤੀ ਹੈ ਜੋ ਸਿੱਖਾਂ ਦੇ ਪ੍ਰਤੀ, ਉਹ ਬਿਲਕੁਲ ਉਹੀ ਹੈ ਜੋ ਅੱਜ ਤੋਂ 25-30 ਸਾਲ ਪਹਿਲਾਂ ਸੀ। ਜਿਸ ਤਰੀਕੇ ਦੇ ਨਾਲ ਅੱਜ ਤੋਂ 25-30 ਸਾਲ ਪਹਿਲਾਂ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ ਔਰ ਸਿੱਖਾਂ ਦੀਆਂ ਮੰਗਾਂ ਨੂੰ ਰੋਲਿਆ ਗਿਆ, ਕਦੇ ਵੀ ਸਿੱਖਾਂ ਨੇ ਜੋ 1947 ਤੋਂ ਈਵਨ ਲੈ ਕੇ ਜਦੋਂ ਵੀ ਸਿੱਖਾਂ ਨੇ ਜੋ ਆਪਣੀ ਹੱਕ ਦੀ ਮੰਗ ਦੇ ਲਈ ਸੰਘਰਸ਼ ਕੀਤਾ ਤੇ ਗੌਰਮੈਂਟ ਨੇ ਉਸ ਸੰਘਰਸ਼ ਤੋਂ ਮੂੰਹ ਮੋੜਿਆ ਔਰ ਉਹਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਇਸੇ ਤਰ੍ਹਾਂ ਤੇ ਅੱਜ ਵੀ ਮਤਲਬ ਜਦੋਂ ਕੈਪਟਨ ਅਮਰਿੰਦਰ ਵੀ ਪੰਜਾਬ ਦੇ ਵਿੱਚ ਹੁੰਦੇ ਨੇ, ਪੰਜਾਬ ਦੀ ਸਿਆਸਤ ਨੂੰ ਮੁੱਖ ਰੱਖ ਕੇ, ਵੋਟਾਂ ਦੀ ਸਿਆਸਤ ਨੂੰ ਮੁੱਖ ਰੱਖ ਕੇ ਉਹਨਾਂ ਦੇ ਬਿਆਨ ਹੈ ਜੋ ਬਰਗਾੜੀ ਮੋਰਚੇ ਦੀਆਂ ਮੰਗਾਂ ਦੇ ਸੰਬੰਧ ਦੇ ਵਿੱਚ ਕੁਝ ਹੋਰ ਹੁੰਦੇ ਨੇ। ਔਰ ਜਦੋਂ ਉਹ ਦਿੱਲੀ ਦੇ ਵਿੱਚ ਜਾ ਕੇ ਰਾਜਨਾਥ ਸਿੰਘ ਵਰਗਿਆਂ ਨੂੰ ਮਿਲਦੇ ਨੇ ਤੇ ਉਹਨਾਂ ਦੇ ਬਿਆਨ ਬਿਲਕੁਲ ਜਿਹੜੇ ਆ ਉਹ ਸਟੇਟ ਪੱਖੀ ਹੁੰਦੇ ਨੇ ਤੇ ਉਹ ਹੋਰ ਹੁੰਦੇ ਨੇ। ਸੋ ਏਦਾਂ ਲੱਗਦਾ ਹੈ ਕਿ ਸਰਕਾਰ ਵੀ ਉਸੇ ਤਰਜ਼ ਦੇ ਉੱਤੇ ਅੱਗੇ ਵੱਧ ਰਹੀ ਹੈ ਜਿਸ ਤਰਜ਼ ਦੇ ਉੱਤੇ ਬਾਦਲ ਸਰਕਾਰ ਨੇ ਕੰਮ ਕੀਤਾ ਹੈ ਜੀ। ਬਿਲਕੁਲ ਹੁਣ ਇਹ ਦੇਖਣ ਜੀ ਚੀਮਾ ਸਾਹਿਬ, ਜਿਵੇਂ ਮੈਂ ਆਪਣੇ ਸਵਾਲ ਵੱਲ ਮੁੜ ਕੇ ਆਵਾਂ, ਜਿਵੇਂ ਤੁਸੀਂ ਸਾਰਾ ਜਿਹੜਾ ਵੇਰਵਾ ਹੈਗਾ ਦਿੱਤਾ ਹੈ ਤੇ ਉਹ ਦਰੁਸਤ ਹੈਗਾ, ਪਰ ਇਸ ਵਕਤ ਜਿਹੜੀ ਸਥਿਤੀ ਬਣੀ ਹੋਈ ਹੈ, ਜਿਵੇਂ ਕੌਮ ਨੇ ਜਿਹੜੀ ਲੀਡਰਸ਼ਿਪ ਹੈਗੀ ਹੈ ਉਹਦੇ ਤੋਂ ਇੱਕ ਵਾਰ ਫਿਰ ਜਿਹੜੀ ਆਸ ਜਤਾਈ ਹੈ ਕਿ ਤੁਸੀਂ ਇਕੱਠੇ ਹੋਵੋ ਤੇ ਕੋਈ ਪ੍ਰੋਗਰਾਮ ਦਵੋ, ਜੇ ਕੌਮ ਨੂੰ ਪ੍ਰੋਗਰਾਮ ਦਿੱਤਾ ਜਾਵੇ, ਕੌਮ ਨੂੰ ਇੱਕ ਸੇਧ ਦਿੱਤੀ ਜਾਵੇ
ਤਾਂ ਜਿਹੜੀ ਪ੍ਰਾਪਤੀ ਹੈਗੀ ਹੈ ਉਹ ਹੋ ਸਕਦੀ ਹੈ। ਆਫ ਕੋਰਸ ਉਹਦੇ ਵਿੱਚ ਜਿਹੜਾ ਇੱਕ ਧਰਮ ਤੇ ਸਿਆਸਤ ਦੋਵਾਂ ਦੀ ਇਕੱਠੇ ਚੱਲਣ ਦੀ ਸਿੱਖੀ ਦੀ ਜਿਹੜੀ ਵਿਚਾਰਧਾਰਾ ਹੈਗੀ ਹੈ ਉਹ ਸਾਡੇ ਸਾਹਮਣੇ ਆਉਂਦੀ ਹੈ। ਸੋ ਸਵਾਲ ਇਹ ਉੱਠਦਾ ਵੀ ਜਿਹੜੀਆਂ ਪੰਥਕ ਜਥੇਬੰਦੀਆਂ ਹੈਗੀਆਂ ਨੇ ਕੀ ਉਹ ਇਕੱਠੀਆਂ ਹੋ ਸਕਦੀਆਂ ਨੇ, ਹੋ ਰਹੀਆਂ ਨੇ? ਜਿਹੜੀ ਇਹ ਪੰਥਕ ਅਸੈਂਬਲੀ ਦੀ ਇੱਕ ਲਾਈਨ ਸਾਡੇ ਸਾਹਮਣੇ ਆਈ ਹੈ 20-21 ਤਰੀਕ ਨੂੰ ਜਿਹੜਾ ਇਕੱਠ ਹੋਣ ਜਾ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ, ਇਹ ਐਗਜ਼ੈਕਟਲੀ ਕੀ ਹੈਗੀ ਹੈ? ਜੇ ਇਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਵੇਰਵੇ ਸਹਿਤ ਸਾਨੂੰ ਦੱਸ ਸਕੋ ਤੇ ਕੀ ਸੰਭਾਵਨਾਵਾਂ ਲੱਗਦੀਆਂ ਨੇ ਅੱਜ ਦੀ ਡੇਟ ਦੇ ਵਿੱਚ ਇਹਦੀਆਂ? ਦੇਖੋ, ਪਹਿਲੀ ਗੱਲ ਤਾਂ ਤੁਸੀਂ ਪਹਿਲਾ ਸਵਾਲ ਤਾਂ ਤੁਹਾਡਾ ਸਵਾਲ ਇਹ ਹੈ ਕਿ ਪੰਥਕ ਜਥੇਬੰਦੀਆਂ ਕੀ ਇਕੱਠੀਆਂ ਹੋ ਸਕਦੀਆਂ। ਮੈਂ ਆਪ ਜੀ ਨੂੰ ਇਹ ਗੱਲ ਕਹਿਣਾ ਕਿ ਪੰਥਕ ਜਥੇਬੰਦੀਆਂ ਜਿਸ ਤਰੀਕੇ ਦੇ ਨਾਲ ਇਕੱਠੀਆਂ ਨੇ, ਬਿਲਕੁਲ 4 ਮਹੀਨੇ ਤੋਂ ਇਕੱਠੀਆਂ ਹੋ ਕੇ ਚੱਲਦੀਆਂ ਨੇ। ਜੋ ਵੀ ਸਟ੍ਰੈਟਜੀ ਹੈ ਉਹ ਇਨਸਾਫ ਮੋਰਚੇ ਦੇ ਵਿੱਚ ਬਣ ਰਹੀ ਹੈ, ਉਹ ਸਾਰੀਆਂ ਪਾਰਟੀਆਂ ਦੀ ਲੀਡਰਸ਼ਿਪ ਉੱਤੇ ਇਕੱਠੇ ਬਹਿ ਕੇ ਹੀ ਬਣਾਉਂਦੇ ਆ ਤੇ ਇਕੱਠੇ ਬਹਿ ਕੇ ਅੱਗੇ ਵਧ ਰਹੇ ਆ। ਔਰ ਬਿਲਕੁਲ ਪਾਰਟੀਆਂ ਦੀ ਲੀਡਰਸ਼ਿਪ ਇਹ ਮਹਿਸੂਸ ਕਰਦੀ ਹੈ ਕਿ ਜਿਸ ਤਰੀਕੇ ਦੇ ਨਾਲ ਚੱਬੇ ਦੇ ਇਕੱਠ ਦੇ ਵਿੱਚੋਂ ਕੁਝ ਨਹੀਂ ਨਿਕਲ ਸਕਿਆ ਔਰ ਸੰਗਤਾਂ ਜਿਹੜੀਆਂ ਨਿਰਾਸ਼ ਹੋ ਕੇ ਗਈਆਂ ਨੇ, ਇਸ ਸਮੇਂ ਦੇ ਵਿੱਚ ਜੇ ਆਪਾਂ ਇਹ ਗੱਲ ਇੱਥੋਂ ਕੁਝ ਨਾ ਕੱਢ ਸਕੇ, ਕੋਈ ਏਦਾਂ ਵੀ ਜਿਹੜਾ ਆਪਣਾ ਭਵਿੱਖ ਹੈ ਉਹਦਾ ਰਸਤਾ ਨਾ ਤੈਅ ਕਰ ਸਕੇ, ਨਹੀਂ ਤੇ ਫਿਰ ਜਿਹੜੀਆਂ ਘਟਨਾਵਾਂ ਉਹ ਏਦਾਂ ਹੀ ਵਾਪਰਦੀਆਂ ਰਹਿਣਗੀਆਂ ਔਰ ਸਿੱਖ ਜਿਹੜੇ ਏਦਾਂ ਹੀ ਖੁਆਰ ਹੁੰਦੇ ਰਹਿਣਗੇ। ਸੋ ਇਹ ਆਸ ਕੀਤੀ ਜਾਂਦੀ ਹੈ ਕਿ ਸਾਰੀ ਸਹਿਤ ਲੀਡਰਸ਼ਿਪ ਹੈ ਜਿਹੜੀ ਉਹ ਇਸ ਗੱਲ ਦੇ ਲਈ ਬਿਲਕੁਲ ਇਕੱਠੀ ਹੈ ਕਿ ਕੋਈ ਏਦਾਂ ਦਾ ਰਸਤਾ ਕੱਢਿਆ ਜਾਵੇ ਜਿਹਦੇ ਨਾਲ ਆਉਣ ਵਾਲੇ ਭਵਿੱਖ ਹੈ ਜਿਹੜਾ ਸਿੱਖਾਂ ਦਾ ਉਹ ਤੈਅ ਹੋ ਸਕੇ ਔਰ ਜੋ ਸਿੱਖੀ ਦਾ ਨੀਵੀਂ ਪੀੜ੍ਹੀ ਦਾ ਸਿਧਾਂਤ ਹੈ ਉਹਦੇ ਉੱਤੇ ਉਸ ਜਿਹੜੀ ਲੀਡਰਸ਼ਿਪ ਹੈ ਜਾਂ ਉਹ ਜੋ ਵੀ ਅੱਗੇ ਕੱਢਣ ਦੇ ਲਈ ਉਹਦਾ ਜਿਹੜਾ ਆਧਾਰ ਹੈ ਉਹ ਗੁਰੂ ਸਿੱਖ ਦਾ ਜੋ ਸਿਧਾਂਤ ਹੈ ਸਿੱਖੀ ਦਾ ਨੀਵੀਂ ਪੀੜ੍ਹੀ ਦਾ ਹੋਵੇ। ਦੂਜੇ ਨੰਬਰ ਤੇ ਆਪ ਜੀ ਦਾ ਕੁਐਸਚਨ ਇਹ ਸੀਗਾ ਕਿ ਜਿਹੜਾ 20-21 ਨੂੰ ਪੰਥਕ ਅਸੈਂਬਲੀ ਹੋ ਰਹੀ ਹੈ। ਦੇਖੋ, ਪੰਥਕ ਅਸੈਂਬਲੀ ਦਾ ਮੁੱਖ ਕਾਰਨ ਇਹ ਸੀਗਾ ਕਿ ਜਦੋਂ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਦੀ ਅਸੈਂਬਲੀ ਦੇ ਵਿੱਚ ਟੇਬਲ ਹੋਈ ਹੈ, ਜਿਹੜਾ ਕਿ ਕਮਿਸ਼ਨ ਕਾਂਗਰਸ ਨੇ ਸਰਕਾਰ ਨੇ ਬਣਾਇਆ ਸੀਗਾ ਬਹਿਲ ਕਲਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਦੇ ਲਈ, ਉਸ ਦੀ ਰਿਪੋਰਟ ਦੇ ਉੱਤੇ ਪੰਜਾਬ ਅਸੈਂਬਲੀ ਦੇ ਵਿੱਚ ਜਿਹੜੀਆਂ ਪਾਰਟੀਆਂ ਉੱਥੇ ਹੈਗੀਆਂ ਨੇ, ਕਾਂਗਰਸ ਤੇ ਬਾਦਲ ਤੇ ਆਮ ਆਦਮੀ ਪਾਰਟੀ, ਉਹਨਾਂ ਨੇ ਉਹਨਾਂ ਦੇ ਬੁਲਾਰਿਆਂ ਨੇ ਉਹਨਾਂ ਦੀ ਪਾਰਟੀ ਦੀ ਕੀ ਪਾਰਟੀ ਲਾਈਨ ਸੀਗੀ ਔਰ ਉਹ ਕੀ ਚਾਹੁੰਦੇ ਸੀਗੇ, ਉਹਨਾਂ ਨੇ ਪੰਥਕ ਉੱਥੇ ਚੰਡੀਗੜ੍ਹ ਦੇ ਵਿੱਚ ਪੰਜਾਬ ਅਸੈਂਬਲੀ ਦੇ ਵਿੱਚ ਆਪਣੇ ਸਾਰਿਆਂ ਨੇ ਵਿਊਜ਼ ਰੱਖੇ ਆ। ਜਿਸ ਦਿਨ ਪੰਜਾਬ ਅਸੈਂਬਲੀ ਜੋ ਟੇਬਲ ਹੋਈ ਆ ਉਸ ਦਿਨ ਜਿਸ ਤਰੀਕੇ ਦੇ ਨਾਲ ਬੜੇ ਗਰਮ ਭਾਸ਼ਣ ਹੈ ਜਿਹੜੇ ਉਹ ਕਾਂਗਰਸ ਦੇ ਮਿਨਿਸਟਰਾਂ ਨੇ ਵੀ ਕੀਤੇ ਔਰ ਏਦਾਂ ਲੱਗਦਾ ਸੀਗਾ ਕਿ ਇਹ ਜਿਹੜਾ ਇਨਸਾਫ ਦੇਣ ਦੇ ਵਿੱਚ ਦੇਰੀ ਬਿਲਕੁਲ ਨਹੀਂ ਕਰਨਗੇ। ਪਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਔਰ ਉਸ ਦੇ ਉੱਤੇ ਜਿਹੜੀ ਸਰਕਾਰ ਹੈ ਉਹ ਆਪਣੀ ਮਤਲਬ ਰਾਜਨੀਤੀ ਕਰਨ ਲੱਗੀ। ਇਹ ਪੰਥ ਦੇ ਵਿੱਚ ਰਹਿਣ ਵਾਲੀਆਂ ਉਹ ਸ਼ਖਸੀਅਤਾਂ ਜਿਹੜੀਆਂ ਕਿ ਪੰਜਾਬ ਅਸੈਂਬਲੀ ਦੀਆਂ ਮੈਂਬਰ ਨਹੀਂ ਹੈਗੀਆਂ, ਉਹਨਾਂ ਸਾਰਿਆਂ ਨੇ ਇਹ ਮਤਲਬ ਇਕੱਠੇ ਹੋ ਕੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਇੱਕ ਇਹ ਪੰਥਕ ਅਸੈਂਬਲੀ ਸੱਦਾ ਦਾ ਜੋ ਹੈ ਇਹ ਯੋਜਨਾ ਬਣਾਈ ਹੈ ਕਿ ਜਿਹੜੀਆਂ ਜਥੇਬੰਦੀਆਂ ਨੂੰ ਪੰਜਾਬ ਦੇ ਵਿੱਚ ਪੰਜਾਬ ਦੀ ਅਸੈਂਬਲੀ ਦੇ ਵਿੱਚ ਆਪਣੇ ਵਿਊ ਰੱਖਣ ਦਾ ਮੌਕਾ ਨਹੀਂ ਮਿਲਿਆ, ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕੀਤਾ ਜਾਵੇ ਤੇ ਇਹ ਗੱਲ ਜਿਹਦੇ ਵਿੱਚ ਸਿੱਖ ਇੰਟਲੈਕਚੁਅਲ, ਸਿੱਖ ਜਿਹੜੇ ਵਕੀਲ ਨੇ, ਮਤਲਬ ਜਿਹੜੇ ਕਾਫੀ ਲੰਬੇ ਸਮੇਂ ਤੋਂ ਸਿੱਖ ਹੱਕਾਂ ਦੀ ਲੜਾਈ ਲੜ ਰਹੇ ਨੇ, ਮਤਲਬ ਉਹ ਭਰਾਵਾਂ ਸਮਾਜਿਕ ਆਗੂ, ਸਾਡੇ ਧਾਰਮਿਕ ਆਗੂ ਜਾਂ ਉਹ ਛੋਟੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਪੰਜਾਬ ਦੀ ਅਸੈਂਬਲੀ ਤੱਕ ਨਹੀਂ ਪਹੁੰਚ ਸਕੀਆਂ, ਉਹਨਾਂ ਦੇ ਸਾਰਿਆਂ ਦੇ ਮੈਂਬਰਾਂ ਨੂੰ ਤੇ ਸੱਦਿਆ ਜਾਵੇ ਔਰ ਸੱਦ ਕੇ ਜਿਹੜੇ ਤਿੰਨੇ ਕਮਿਸ਼ਨ ਹੈ ਉਹਦੇ ਉੱਤੇ ਮਤਲਬ ਜੋਰਾ ਸਿੰਘ ਕਮਿਸ਼ਨ, ਜਸਟਿਸ ਮਾਰਕੰਡੇ ਕਾਰਜੂ ਕਮਿਸ਼ਨ ਤੇ ਜਿਹੜਾ ਰਣਜੀਤ ਸਿੰਘ ਕਮਿਸ਼ਨ ਹੈ ਉਹਦੇ ਉੱਤੇ ਕੌਮ ਹੈ ਜਿਹੜੀ ਉਹ ਕਿਸ ਤਰੀਕੇ ਨਾਲ ਸੋਚਦੇ ਨੇ, ਕੌਮ ਦੇ ਜਿਹੜੇ ਵਿਦਵਾਨ ਹੈ ਉਹ ਕਿਸ ਤਰੀਕੇ ਨਾਲ ਸੋਚਦੇ ਨੇ, ਲਾਇਰਸ ਹੈ ਜਿਹੜੇ ਉਹ ਕਿਸ ਤਰੀਕੇ ਨਾਲ ਸੋਚਦੇ ਨੇ। ਸੋ ਇਹ ਮੁੱਖ ਕਾਰਨ ਹੈ ਕਿ ਬੇਅਦਬੀ ਦੀ ਘਟਨਾ ਦਾ ਕੌਮ ਦੇ ਉੱਤੇ ਕੀ ਅਸਰ ਪਿਆ ਔਰ ਕੌਮ ਦੀ ਜਿਹੜੀ ਲੀਡਰਸ਼ਿਪ ਹੈ ਹੁਣ ਆਉਣ ਵਾਲੇ ਭਵਿੱਖ ਦੇ ਵਿੱਚ ਇਹ ਸੋਚਦੀ ਹੈ ਕਿ ਬੇਅਦਬੀ ਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ
ਕਟਹਿਰੇ ਦੇ ਵਿੱਚ ਖੜਾ ਕੀਤਾ ਜਾਊਗਾ ਔਰ ਕੌਮ ਨੂੰ ਇਨਸਾਫ ਮਿਲੂਗਾ। ਸੋ ਇਹ ਮੇਨ ਕਰਕੇ ਮਤਲਬ ਇਹ ਜਿਹੜੀਆਂ ਇਹ ਘਟਨਾ ਵਾਪਰੀ ਹੈ, ਇਹਦੇ ਸੰਬੰਧ ਵਿੱਚ ਉਹਨਾਂ ਨੇ ਪੰਥਕ ਅਸੈਂਬਲੀ ਹੈ ਜਿਹੜੀ ਉਹ 2 ਦਿਨਾਂ ਦਾ ਸੈਸ਼ਨ ਹੈ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਸੱਦਿਆ। ਪਹਿਲਾਂ ਉਹਨਾਂ ਦੇ ਮਤਲਬ ਵਿਊਜ਼ ਲਏ ਜਾਣਗੇ ਤੇ ਫਿਰ ਇਹਨੂੰ ਉਹਨਾਂ ਨੇ ਇੱਕ ਰਿਕਾਰਡ ਦੇ ਤੌਰ ਦੇ ਉੱਤੇ ਵੀ ਮਤਲਬ ਕਿ ਹਿਸਟਰੀ ਦਾ ਪਾਰਟ ਬਣਾਉਣ ਦਾ ਵੀ ਉਹਨਾਂ ਦਾ ਇੱਕ ਜਿਹੜਾ ਮੇਨ ਹੈ ਉਹ ਏਜੰਡਾ ਹੈਗਾ ਜੀ। ਚੀਮਾ ਸਾਹਿਬ ਇਹਦੇ ਵਿੱਚ ਇਸ ਵਕਤ ਕਿਹੜੀਆਂ ਜਥੇਬੰਦੀਆਂ, ਕਿਹੜੇ ਇੰਡੀਵਿਜੂਅਲਸ, ਕਿਹੜੇ ਇੰਟੈਲੈਕਚੁਅਲਸ ਇਨਵੋਲਵਡ ਹੈਗੇ ਆ ਤਾਂ ਕਿ ਇਹ ਪਤਾ ਲੱਗ ਸਕੇ ਕਿ ਇਹਦਾ ਦਾਇਰਾਕਾਰ ਕੀ ਹੋਊਗਾ, ਜਾਂ ਇਸ ਵਕਤ ਜਿਹੜੇ ਸਿੱਖ ਸੰਗਤਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ, ਦੁਨੀਆ ਭਰ ਦੇ ਵਿੱਚ ਦੇਖ ਰਹੀਆਂ ਨੇ, ਉਹਨਾਂ ਨੂੰ ਵਧੇਰੇ ਜਾਣਕਾਰੀ ਹੋ ਸਕੇ? ਕੌਣ ਇਨਵੋਲਵਡ ਹੈਗਾ ਇਸ ਪੰਥਕ ਅਸੈਂਬਲੀ ਦੇ ਵਿੱਚ? ਦੇਖੋ, ਧਾਰਮਿਕ ਤੌਰ ਦੇ ਉੱਤੇ ਪੰਥਕ ਅਸੈਂਬਲੀ ਦੇ ਵਿੱਚ ਗਿਆਨੀ ਕੇਵਲ ਸਿੰਘ ਹੋਣੀ, ਸਾਬਕਾ ਜਥੇਦਾਰ ਦਮਦਮਾ ਸਾਹਿਬ ਉਹ ਅੱਗੇ ਲੱਗੇ ਹੋਏ ਨੇ ਤੇ ਉਹਨਾਂ ਨੇ ਜਿੰਨੇ ਵੀ ਹੋਰ ਜਥੇਦਾਰ ਮਤਲਬ ਧਾਰਮਿਕ ਸ਼ਖਸੀਅਤਾਂ ਜਿਨ੍ਹਾਂ ਨੇ ਪਿਛਲੇ 20 ਸਾਲਾਂ ਦੇ ਵਿੱਚ ਜਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥੱਲੇ ਕੰਮ ਕੀਤਾ, ਧਰਮ ਪ੍ਰਚਾਰ ਦਾ ਕੰਮ ਹੋਇਆ, ਉਹਨਾਂ ਸਾਰਿਆਂ ਨੂੰ ਉਹਦੇ ਚ ਅੰਗੇਜ ਕੀਤਾ ਹੋਇਆ, ਚਾਹੇ ਉਹ ਵਧਾਤੀ ਸਾਹਿਬ ਹੋਣ, ਚਾਹੇ ਪ੍ਰੋਫੈਸਰ ਮਨਜੀਤ ਸਿੰਘ ਹੋਣ, ਪੁਰਾਣੇ ਹਰਸਿਮਰਨ ਸਿੰਘ ਹੋਣੀ ਜਿਹੜੇ ਇੱਕ ਧਾਰਮਿਕ ਸ਼ਖਸੀਅਤ ਵੀ ਨੇ ਤੇ ਸਾਡੇ ਵਿਦਵਾਨ ਦੀ ਇੰਟਰੈਕਸ਼ਨ ਬਣੇ ਜਾ ਰਹੇ ਨੇ। ਇਹ ਦੂਜੇ ਨੰਬਰ ਤੇ ਉਹਨਾਂ ਨੇ ਚੰਡੀਗੜ੍ਹ ਦੇ ਜਿੰਨੇ ਵੀ ਵਿਦਵਾਨ ਹੈ ਜਿਹੜੇ ਇੱਕ ਉੱਤੇ ਪ੍ਰੋਫੈਸਰ ਦਲਜੀਤ ਸਿੰਘ ਹੋਣੀ, ਪ੍ਰੋਫੈਸਰ ਦਰਸ਼ਨ ਸਿੰਘ ਢਿੱਲੋਂ ਹੋਣੀ, ਪੱਤਰਕਾਰ ਭਾਈਚਾਰਾ ਸਾਡਾ ਜਿਹੜਾ ਜਸਪਾਲ ਸਿੰਘ ਢਿੱਲੋਂ ਹੋਣੀ ਜਿਹੜੇ ਖਾਸ ਕਰਕੇ ਸਿੱਖ ਪੰਥ ਦੇ ਉੱਤੇ ਆਪਣੀ ਮੁਹਾਰਤ ਰੱਖਦੇ ਨੇ ਔਰ ਸਿੱਖ ਪੰਥ ਦੇ ਮਸਲਿਆਂ ਦੇ ਉੱਤੇ ਆਮ ਅਖਬਾਰਾਂ ਦੇ ਵਿੱਚ ਲਿਖਦੇ ਰਹਿੰਦੇ ਨੇ, ਉਹਨਾਂ ਪੱਤਰਕਾਰਾਂ ਨੂੰ ਵਿੱਚ ਸੱਦਿਆ ਗਿਆ। ਵਕੀਲ ਦੇ ਜਿਹੜੇ ਐਡਵੋਕੇਟ ਨੇ ਜਿਵੇਂ ਅਮਰ ਸਿੰਘ ਚਹਿਲ ਹੋਏ, ਨਵਕਿਰਨ ਸਿੰਘ ਹੋਣੀ ਹੋਏ, ਮਤਲਬ ਜਿਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਹਿਊਮਨ ਰਾਈਟਸ ਦੇ ਉੱਤੇ ਕੰਮ ਕੀਤਾ। ਇਹ ਸਿੱਖ ਮਿਸ਼ਨਰੀ ਕਾਲਜਿਸ ਨੇ ਜਿਹੜੀਆਂ ਮਿਸ਼ਨਰੀ ਕਾਲਜਿਸ ਬਣੇ ਹੋਏ ਨੇ ਉਹਨਾਂ ਦੇ ਪ੍ਰਬੰਧਕ ਹੈ ਜਿਹੜੇ ਉਹਨਾਂ ਨੇ ਸੱਦੇ ਨੇ। ਗੁਰਦੁਆਰੇ ਦੀਆਂ ਮੈਨੇਜਮੈਂਟ ਕਮੇਟੀਆਂ ਉਹਨਾਂ ਨੇ ਇਨਵੋਲਵ ਕੀਤੀਆਂ ਨੇ। ਕੇਂਦਰੀ ਗੁਰਸਿੰਖ ਸਭਾ ਦੀਆਂ ਜਿੰਨੀਆਂ ਸ਼ਾਖਾਵਾਂ ਨੇ ਔਰ ਉਹਨਾਂ ਦੀ ਮੇਨ ਜਿਹੜੀ 28 ਸੈਕਟਰ ਦੇ ਵਿੱਚ ਮੇਨ ਉਹਨਾਂ ਦਾ ਕੇਂਦਰੀ ਗੁਰਸਿੰਖ ਸਭਾ ਆ ਉਹਦੇ ਨਾਲ ਸੰਬੰਧਿਤ ਜਿਹੜੇ ਆ ਇੰਟੈਲੈਕਚੁਅਲ ਦੇ ਵਿੱਚ ਇਹ ਤੇ ਬਾਕੀ ਲੈਫਟੀਨੈਂਟ ਜਨਰਲ ਕਰਤਾਰ ਸਿੰਘ ਸਾਬਕਾ ਕੁਛ ਜਿਹੜੇ ਮਿਲਟਰੀ ਦੇ ਆਫੀਸਰ ਨੇ ਜਿਹੜੇ ਹੁਣ ਉਹ ਜਿਹੜੇ ਕੋਈ ਸਮਾਜਿਕ ਕੰਮ ਉਹਨਾਂ ਨੇ NGOs ਖੋਲੀਆਂ ਹੋਈਆਂ ਨੇ ਉਹਨਾਂ ਨੂੰ ਇਨਵੋਲਵ ਕੀਤਾ। ਲੇਡੀਜ਼ ਦੇ ਵਿੱਚੋਂ ਜਿਨ੍ਹਾਂ ਨੇ ਪਿਛਲੇ 15-20 ਸਾਲਾਂ ਦੇ ਵਿੱਚ ਸਿੱਖ ਪੰਥ ਦਾ ਜੋ ਭਵਿੱਖ ਹੈ ਉਹਨੂੰ ਸਾਂਭ ਕੇ ਉਹਨਾਂ ਦੀ ਐਜੂਕੇਸ਼ਨ ਦਾ ਪ੍ਰਬੰਧ ਕੀਤਾ ਤੇ ਉਹਨਾਂ ਬੱਚਿਆਂ ਨੂੰ ਮਤਲਬ ਸਾਂਭਿਆ ਹੈਗਾ। ਉਹਨਾਂ ਦੇ ਵਿੱਚੋਂ ਜਿਹੜੀਆਂ NGOs ਕੰਮ ਕਰਦੇ ਨੇ ਉਹਨਾਂ ਦੀਆਂ ਮਤਲਬ ਆਲਮੋਸਟ ਉਹਨਾਂ ਨੇ ਧਾਰਮਿਕ ਆਸਥਾ ਅਤੇ ਸਮਾਜਿਕ ਪੱਧਰ ਦੇ ਉੱਤੇ ਜਿਹੜੀਆਂ ਵੀ ਸਾਡੀਆਂ ਜਥੇਬੰਦੀਆਂ ਕੰਮ ਕਰਦੀਆਂ ਨੇ ਉਹਨਾਂ ਦੇ ਸਾਰਿਆਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੇ engage ਕੀਤੇ ਆ ਜੀ। ਤੇ ਪੰਥਕ ਜਥੇਬੰਦੀਆਂ ਵੀ ਇਹਦੇ ਚ ਇਨਵੋਲਵ ਹੋਣਗੀਆਂ ਸਾਰੀਆਂ? ਹਾਂਜੀ, ਪੰਥਕ ਜਥੇਬੰਦੀਆਂ ਵੀ ਇਹਦੇ ਵਿੱਚ ਇਨਵੋਲਵ ਨੇ ਸਾਰੀ। ਉਹਨਾਂ ਨੇ ਪੋਲੀਟੀਕਲ ਆਰਗੇਨਾਈਜੇਸ਼ਨ ਦੇ ਨਾਲ ਵੀ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਕੀਤੀ ਆ। ਉਹਨਾਂ ਨੇ ਅੱਜ ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਇਨਸਾਫ ਮੋਰਚੇ ਦੇ ਸਿੰਘਾਂ ਦੇ ਨਾਲ, ਸਿੰਘ ਸਾਹਿਬਾਨਾਂ ਦੇ ਨਾਲ ਦੀ ਮੀਟਿੰਗ ਹੈ। ਉਹਨਾਂ ਨੇ ਪਿਛਲੇ ਦਿਨਾਂ ਚ ਪੰਥਪ੍ਰੀਤ ਸਿੰਘ ਢੱਡਰੀਆਂ ਵਾਲਾ ਇਹਨਾਂ ਸਾਰਿਆਂ ਨੂੰ ਵੀ ਉਹਨਾਂ ਨੇ ਉਹ ਮਿਲੇ ਆ। ਮਤਲਬ ਜਿੰਨੇ ਵੀ ਗਿਆਨੀ ਨੰਦਗੜ੍ਹ ਹੋਣੀ, ਜਿੰਨੇ ਵੀ ਮਤਲਬ ਸ਼ਖਸੀਅਤਾਂ ਹੈਗੀਆਂ ਨੇ ਤੇ ਜਿਹੜੀਆਂ NGOs ਕੰਮ ਕਰਦੀਆਂ ਨੇ ਆਲਮੋਸਟ ਉਹਨਾਂ ਨੇ ਸਾਰੀਆਂ ਨੂੰ ਹੀ ਕੀਤਾ ਜੀ। ਸੋ ਚੀਮਾ ਸਾਹਿਬ, ਕੀ ਇਹ ਜਿਹੜੀ ਪੰਥਕ ਅਸੈਂਬਲੀ ਹੈਗੀ ਹੈ, ਇੱਕ ਸਵਾਲ ਮੈਂ ਇਹ ਜ਼ਰੂਰ ਪੁੱਛਣਾ ਚਾਹੂੰਗਾ ਕਿਉਂਕਿ ਜਿਹੜੀ ਪ੍ਰਾਪਤੀ ਹੈਗੀ ਹੈ ਖਾਸ ਤੌਰ 'ਤੇ ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਉਹ ਪੋਲੀਟਿਕਸ ਦੇ ਨਾਲ, ਸਿਆਸਤ ਦੇ ਨਾਲ ਜੁੜੀ ਹੋਈ ਹੈਗੀ ਹੈ। ਜਿੰਨੀ ਦੇਰ ਤੱਕ ਤੁਹਾਡੇ ਕੋਲ ਪੋਲੀਟੀਕਲ ਪਾਵਰ ਜਾਂ ਪੋਲੀਟੀਕਲੀ ਤੁਸੀਂ ਮਜ਼ਬੂਤ ਨਹੀਂ ਹੁੰਦੇ ਹੈਗੇ ਉਨੀ ਦੇਰ ਤੱਕ ਜਿਹੜੀ ਕੋਈ ਵੀ ਪ੍ਰਾਪਤੀ ਕਰਨੀ ਹੈਗੀ ਹੈ ਉਹ ਬਹੁਤ ਔਖੀ ਹੋ ਜਾਂਦੀ ਹੈ ਕਿਉਂਕਿ ਅੰਤ ਨੂੰ ਜਿਹੜੇ ਫੈਸਲੇ ਹੈਗੇ ਆ ਉਹ ਜਿਹੜੇ ਸਿਆਸਤ ਦੇ ਵਿੱਚ ਮੋਢੀ ਹੈਗੇ ਆ ਉਹੀ ਲੈਂਦੇ ਨੇ ਤੇ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਹੈਗੀਆਂ ਨੇ ਬਹੁਤੀ ਵਾਰ ਉਹ ਗੱਲ ਇਹ ਬਣ ਜਾਂਦੀ ਹੈ ਕਿ ਅਸੀਂ ਮੰਗਾਂ ਵੀ ਉਹਨਾਂ ਕੋਲੋਂ ਹੀ ਜਾ ਕੇ ਮੰਗਦੇ ਹਾਂ। ਸੋ ਕੀ ਇਸ ਪੰਥਕ ਅਸੈਂਬਲੀ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਕਮੁੱਠਤਾ ਦਾ, ਇਕਜੁੱਟਤਾ ਦਾ ਮੁਜ਼ਾਹਰਾ ਹੁੰਦਿਆਂ ਜਿਹੜੀ ਕੋਈ ਪੋਲੀਟੀਕਲ ਲਾਈਨ ਹੈਗੀ ਹੈ ਉਹ ਨਿਕਲ ਸਕਦੀ ਹੈ ਸਿੱਖ ਕੌਮ ਦੇ ਲਈ, ਪੰਥ ਦੇ ਲਈ, ਜਿਹੜੀ ਪੰਥ ਨੂੰ ਸਮਰਪਿਤ ਹੋਵੇ? ਦੇਖੋ,
ਇਹ ਸਾਰੇ ਬੰਦੇ ਬੜੀ ਸ਼ਿੱਦਤ ਦੇ ਨਾਲ ਮਹਿਸੂਸ ਕਰ ਰਹੇ ਨੇ ਕਿ ਕੋਈ ਏਦਾਂ ਦੀ ਜਿਹੜੀ ਚੀਜ਼ ਨਿਕਲਣੀ ਚਾਹੀਦੀ ਹੈ, ਕੋਈ ਏਦਾਂ ਦਾ ਲਾਈਨ ਹੈ ਜਿਹੜੀ ਉਹ ਬਾਹਰ ਆਉਣੀ ਚਾਹੀਦੀ ਹੈ, ਜਿਹੜੀ ਸਿੱਖ ਕੌਮ ਨੂੰ ਰਾਜਨੀਤਿਕ ਅਤੇ ਧਾਰਮਿਕ ਤੌਰ ਦੇ ਉੱਤੇ ਨਿੱਜੀ ਪੀੜ੍ਹੀ ਦੇ ਸਿਧਾਂਤ ਦੇ ਉੱਤੇ ਅੱਗੇ ਵੱਲੋਂ ਉਸ ਆਧਾਰ ਦੇ ਉੱਤੇ ਅੱਗੇ ਚੱਲੇ, ਅੱਗੇ ਭਵਿੱਖ ਦੇ ਵਿੱਚ ਕੌਮ ਨੂੰ ਲੈ ਕੇ ਜਾਵੇ। ਦੇਖੋ, ਇਹ ਪਹਿਲੀ ਕੋਸ਼ਿਸ਼ ਹੋਈ ਆ ਇਸ ਤਰੀਕੇ ਦੇ ਪੰਥਕ ਅਸੈਂਬਲੀ ਦੇ ਸੱਦਣ ਦੀ ਔਰ ਇਸ ਕਰਨ ਦੀ। ਇਹ ਤੇ ਹੁਣ ਸਮਾਂ ਹੀ ਦੱਸੇਗਾ 20 ਤਰੀਕ ਦੀ ਪਹਿਲਾਂ ਦਾ। ਇਹ ਦੇਖੋ ਕਿ ਉਹ ਕੀ ਇਹਦੇ ਤੋਂ ਕੱਢਦੇ ਆ ਤੇ ਕੀ ਉਹਨਾਂ ਦਾ ਅੱਗੇ ਬਾਬੂ ਕੌਮ ਨੂੰ ਕੀ ਦਿੰਦੇ ਆ ਸਾਰੇ ਇਕੱਠੇ ਹੋ ਕੇ ਕੋਈ ਰੂਮ ਦੇ ਵਿੱਚ। ਪਰ ਇਹ ਮਹਿਸੂਸ ਜ਼ਰੂਰ ਹਰੇਕ ਬੰਦਾ ਕਰ ਰਿਹਾ, ਸਿੱਖ ਕੌਮ ਦਾ ਬੱਚਾ ਮਹਿਸੂਸ ਕਰ ਰਿਹਾ, ਸਾਰੇ ਜਿੰਨੇ ਸੀਨੀਅਰ ਬੰਦੇ ਆ ਉਹ ਮਹਿਸੂਸ ਕਰਦੇ ਆ ਕਿ ਅਗਰ ਕੋਈ ਏਦਾਂ ਦੀ ਲਾਈਨ ਕੌਮ ਨੂੰ ਨਾ ਦਿੱਤੀ ਗਈ ਤੇ ਜਿਹੜਾ ਸਿੱਖ ਕੌਮ ਦਾ ਭੁਲੇਖਾ ਹੈ ਉਹਦੇ ਚ ਅਸੀਂ ਚੰਗੀ ਕੋਈ ਸੇਧ ਨਹੀਂ ਦੇ ਸਕਾਂਗੇ। ਜਿਸ ਤਰੀਕੇ ਦੇ ਨਾਲ ਪਿਛਲੀਆਂ ਮਤਲਬ ਜਿਹੜੇ ਆਵਾਰ ਆਏ ਆ, ਕੌਮ ਦੇ ਵਿੱਚ ਆਵਾਰ ਆਏ ਸੀ, ਉਹਨੂੰ ਅਸੀਂ ਸੰਭਾਲ ਨਹੀਂ ਸਕੇ, ਉਹਦੇ ਚੋਂ ਕੁਛ ਅਸੀਂ ਕੱਢ ਕੇ ਕੌਮ ਨੂੰ ਦੇ ਨਹੀਂ ਸਕੇ। ਤੇ ਇਸ ਤਰੀਕੇ ਦੇ ਨਾਲ ਕਿ ਇਹ ਆਵਾਰ ਵੀ ਏਦਾਂ ਹੀ ਮਤਲਬ ਹੁਣ ਜੋ ਬਣੀ ਹੋਈ ਆ ਕੌਮ ਦੇ ਵਿੱਚ ਅਵੇਅਰਨੈਸ ਜਾਂ ਕੋਈ ਸਥਿਤੀ ਬਣੀ ਹੋਈ ਆ, ਅਗਰ ਇਹਨੂੰ ਅਸੀਂ ਲਾਮਬੰਦ ਨਾ ਕਰ ਪਾਏ ਤੇ ਇਹ ਸਾਡੇ ਲਈ ਵੀ ਤੇ ਕੌਮ ਦੇ ਲਈ ਬੜਾ ਖਤਰਨਾਕ ਰੁਝਾਨ ਹੋਏਗਾ ਤੇ ਸ਼ਾਇਦ ਕੌਮ ਇਹ ਬੜੀ ਨਮੋਸ਼ੀ ਦੇ ਵਿੱਚ ਚਲੇ ਜਾਵੇ ਜੇ ਅਗਰ ਅਸੀਂ ਇਹ ਕੰਮ ਤਾਂ ਇਸ ਦੇ ਲਈ ਸਾਰੇ ਬੰਦੇ ਸਿਰਦਨੀ ਔਰ ਸਾਰੇ ਬੰਦੇ ਬੜੀ ਗੰਭੀਰਤਾ ਦੇ ਨਾਲ ਸੋਚ ਵਿਚਾਰ ਕਰ ਰਹੇ ਆ। ਔਰ ਮੈਂ ਆਸ ਰੱਖਦਾ ਕਿ ਜਿਸ ਤਰੀਕੇ ਨਾਲ ਸਾਰੀ ਲੀਡਰਸ਼ਿਪ ਸਮਾਜ ਦੇ ਧਾਰਮਿਕ ਤੇ ਰਾਜਨੀਤਿਕ ਦੀ ਗੱਲ ਸੋਚ ਰਹੀ ਹੈ, ਉਹਦਾ ਕੋਈ ਲਾਈਨ ਏਦਾਂ ਦੀ ਜ਼ਰੂਰ ਅਗਲੇ ਸਮੇਂ ਚ ਬਾਹਰ ਆਏਗੀ ਕਿ ਉਹ ਕੌਮ ਨੂੰ ਭਵਿੱਖ ਦੇ ਵਿੱਚ ਕੋਈ ਲਾਮਬੰਦੀ ਦੇ ਸਕੇ, ਭਵਿੱਖ ਦੇ ਵਿੱਚ ਕੋਈ ਪ੍ਰੋਗਰਾਮ ਦੇ ਸਕੇ ਜਿਹੜਾ ਕੌਮ ਦੇ ਮਸਲਿਆਂ ਦਾ ਹੱਲ ਲੱਭ ਸਕੇ, ਦੱਸਿਆ ਜਾ ਸਕੇ। ਜੀ ਚੀਮਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਇਹ ਸਾਰੇ ਇਸ਼ੂ ਦੇ ਉੱਤੇ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਿਵੇਂ ਕਿ ਹਰਪਾਲ ਸਿੰਘ ਚੀਮਾ ਹੋਰਾਂ ਨੇ ਦੱਸਿਆ ਕਿ ਆਉਂਦੀ 14 ਤਰੀਕ ਨੂੰ ਜਿਹੜੇ ਸ਼ਹੀਦ ਹੋਏ ਸੀ ਸਿੰਘ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ, ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਬਰਗਾੜੀ ਦੇ ਵਿੱਚ ਸਮਾਗਮ ਹੋ ਰਹੇ ਨੇ ਵੱਡੇ ਪੱਧਰ ਤੇ ਨਾਲ ਹੀ ਜਿਹੜੀ ਇਹ 20-21 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਪੰਥਕ ਅਸੈਂਬਲੀ ਦੇ ਨਾਂ ਥੱਲੇ ਇੱਕ ਜਿਹੜੇ ਸੈਸ਼ਨ ਹੈਗੇ ਆ, ਜਿਹਦੇ ਵਿੱਚ ਜਿਵੇਂ ਉਹਨਾਂ ਨੇ ਦੱਸਿਆ ਕਿ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਹੈਗੀਆਂ ਨੇ ਪੰਥ ਨੂੰ ਸਮਰਪਿਤ, ਉਹ ਹਿੱਸਾ ਲੈਣਗੀਆਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿ ਕੀ ਡਿਵੈਲਪਮੈਂਟਸ ਨੇ ਜਿਹੜੀਆਂ ਇਹਦੇ ਵਿੱਚੋਂ ਸਾਹਮਣੇ ਆਉਂਦੀਆਂ ਨੇ ਸਾਡੇ, ਤੇ ਉਹ ਜਿਹੜੀਆਂ ਡਿਵੈਲਪਮੈਂਟਸ ਹੋਣਗੀਆਂ ਕੋਸ਼ਿਸ਼ ਕਰਾਂਗੇ ਕਿ ਇਸ TV84 ਦੇ ਪਲੇਟਫਾਰਮ ਰਾਹੀਂ ਤੁਹਾਡੇ ਤੱਕ ਪਹੁੰਚਦੀਆਂ ਕਰ ਸਕੀਏ। ਸੋ ਇਸੇ ਦੇ ਨਾਲ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਇਸ ਪਲੇਟਫਾਰਮ ਨੂੰ ਅੱਗੇ ਤੋਰਨ ਦੇ ਲਈ, ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।